4 ਦਿਨਾਂ ਦੀ ਲੜਾਈ ਦੇ ਵਿੱਚ ਅਸੀਂ ਭਾਰਤੀ ਗਲਤਫਹਿਮੀ ਨੂੰ ਦੂਰ ਕਰ ਦਿੱਤਾ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦਾ ਬਿਆਨ। ਬਲੋਚਿਸਤਾਨ ਤੋਂ ਗੈਰਤ ਦੇ ਨਾਂ ਦੇ ਉੱਤੇ ਇੱਕ ਹੋਰ ਵਿਆਹੇ ਵਰੇ ਜੋੜੇ ਨੂੰ ਕਤਲ ਕਰਨ ਦੀਆਂ ਇਤਲਾਹਾਂ। ਇਮਰਾਨ ਖਾਨ ਦੇ ਪੁੱਤਰਾਂ ਦੀ ਪਾਕਿਸਤਾਨ ਆਉਣ ਜਾਂ ਨਾ ਆਉਣ ਦੀਆਂ ਇਤਲਾਹਾਂ ਪਾਕਿਸਤਾਨ 'ਚ ਸਿਆਸੀ ਚਰਚੇ ਦਾ ਸਬਬ ਤੇ ਲਹਿੰਦੇ ਪੰਜਾਬ 'ਚ 35% ਪੁਲਿਸ ਮੁਕਾਬਲੇ ਵੱਧ ਗਏ। ਗੈਰ ਮੁਲਕੀ ਵੈਬਸਾਈਟ ਦਾ ਦਾਅਵਾ, ਜਦਕਿ ਖੰਡ ਮਾਫੀਆ ਨੇ ਗਰੀਬਾਂ ਦੇ ਬੋਝੇ ਦੇ ਉੱਤੇ 300 ਅਰਬ ਦਾ ਡਾਕਾ ਪਾਇਆ। ਮੈਂਬਰ ਪਬਲਿਕ ਅਕਾਊਂਟਸ ਕਮੇਟੀ ਦਾ ਦਾਅਵਾ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 29 ਜੁਲਾਈ ਸਾਲ 2025 ਹੈ, ਜਦਕਿ ਪਾਕਿਸਤਾਨ ਦੇ ਵਿੱਚ 30 ਜੁਲਾਈ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਤੁਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਦੇ ਹੀ ਹੋ। ਇਹਦੇ ਨਾਲ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰੌਡਕਾਸਟ ਕੀਤੀਆਂ ਜਾਂਦੀਆਂ ਨੇ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਨੋਟ ਕਰ ਲਓ 408 272 5200 4082725200। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਤੋਂ ਆਪ ਸਭ ਨੂੰ ਜਾਣੂ ਕਰਾਉਂਦੇ ਹਾਂ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਕੱਲ ਰੇਲਵੇ ਦੇ ਮਹਿਕਮੇ ਦੇ ਇੱਕ ਇਕੱਠ ਦੇ ਵਿੱਚ ਤਕਰੀਰ ਕਰਦਿਆਂ ਆਖਿਆ ਹੈ ਕਿ ਭਾਰਤ ਦੀ ਉਹ ਗਲਤਫਹਿਮੀ ਜਿਹੜੀ ਇਹ ਦੱਸ ਰਹੀ ਸੀ ਕਿ ਪਾਕਿਸਤਾਨ ਕਮਜ਼ੋਰ ਹੈ, 4 ਦਿਨਾਂ ਦੀ ਲੜਾਈ ਦੇ ਵਿੱਚ ਅਸੀਂ ਭਾਰਤ ਦੀ ਉਹ ਗਲਤਫਹਿਮੀ ਦੂਰ ਕਰ ਦਿੱਤੀ ਹੈ। ਭਾਰਤ ਯਾਦ ਰੱਖੇ ਕਿ ਅਸੀਂ ਆਪਣੇ ਦਿਫਾ ਤੋਂ ਜਾਂ ਆਪਣੀ ਰਾਖੀ ਤੋਂ ਕਿਸੇ ਸੂਰਤ ਗਾਫਲ ਨਹੀਂ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇਸ ਮੌਕੇ ਦੇ ਉੱਤੇ ਆਖਿਆ ਕਿ ਜੰਗਬੰਦੀ ਦਾ ਇਹ ਕੰਮ ਜਿਹੜਾ ਇਹਦੇ ਉੱਤੇ ਅਸੀਂ ਟਰੰਪ ਹੋਣਾ ਨੂੰ ਦਾਦ ਦਿੰਦੇ ਹਾਂ। ਯਾਦ ਰੱਖੇ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਹਜੇ ਤੱਕ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣੇ ਇਹ ਗੱਲ ਮੰਨਣ ਤੋਂ ਇਨਕਾਰੀ ਨੇ ਕਿ ਡੋਨਲਡ ਟਰੰਪ ਜਾਂ ਕਿਸੇ ਇੰਟਰਨੈਸ਼ਨਲ ਮੁਲਕ ਦੇ ਕਿਸੇ ਪ੍ਰਧਾਨ ਦੇ ਕਹਿਣ ਦੇ ਉੱਤੇ ਇਹ ਲੜਾਈ ਬੰਦ ਹੋਈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਆਖਣਾ ਸੀਗਾ ਕਿ ਪਾਕਿਸਤਾਨ ਇਸ ਲੜਾਈ ਦੇ ਵਿੱਚ ਸ਼ੁਰੂਆਤ ਨਹੀਂ ਕੀਤੀਆਂ, ਪਰ ਯਾਦ ਰੱਖਿਆ ਜਾਏ ਕਿ ਅੱਗੇ ਤੋਂ ਵੀ ਪਾਕਿਸਤਾਨ ਦੇ ਜਦੋਂ ਕੋਈ ਵਾਰ ਦਿੱਤਾ ਜਾਏਗਾ ਤੇ ਅਸੀਂ ਬਿਲਕੁਲ ਉਹਦੇ ਲਈ ਤਿਆਰ ਮਿਲਾਂਗੇ। ਪਾਕਿਸਤਾਨ ਆਪਣੇ ਦਿਫਾ ਦੇ ਉੱਤੇ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕਰੇਗਾ। ਗਵਾਂਢੀ ਮੁਲਕ ਸਾਡੇ ਅਮਨ ਨਾਲ ਰਹਿਣ ਦੇ ਮਾਮਲੇ ਨੂੰ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਨਾ ਸਮਝਣ। ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਨਰਿੰਦਰ ਮੋਦੀ ਹੋਣਾ ਦਾ ਨਾਂ ਲੈ ਕੇ ਆਖਿਆ ਕਿ ਜਦੋਂ ਵੀ ਦੁਨੀਆ ਦੇ ਵਿੱਚ ਜੰਗਬੰਦੀ ਦਾ ਇੱਕ ਲਫ਼ਜ਼ ਉਹਨਾਂ ਦੇ ਕੰਨ ਦੇ ਵਿੱਚ ਪਏਗਾ ਤੇ ਨਰਿੰਦਰ ਮੋਦੀ ਹੋਣਾ ਨੂੰ ਇਹ ਲੜਾਈ ਜ਼ਰੂਰ ਯਾਦ ਆਉਂਦੀ ਰਹੇਗੀ। ਡੋਨਲਡ ਟਰੰਪ ਹੋਣੇ ਜਦੋਂ ਜੰਗ ਬੰਦ ਕਰਾਉਣ ਦਾ ਕੋਈ ਗੱਲ ਕਰਦੇ ਨੇ ਉਦੋਂ ਨਰਿੰਦਰ ਮੋਦੀ ਹੋਣਾ ਦੇ ਜ਼ਖਮ ਤਾਜ਼ੇ ਹੋ ਜਾਂਦੇ ਨੇ। ਯਾਦ ਰਵੇ ਕਿ ਉਹਨਾਂ ਨੇ ਇਸ ਮੌਕੇ ਦੇ ਉੱਤੇ ਪਾਕਿਸਤਾਨੀ ਫੀਲਡ ਮਾਰਸ਼ਲ ਜਾਂ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹਨਾਂ ਦੀ ਵੀ ਖੁੱਲੀ ਤਾਰੀਫ ਕੀਤੀ। ਪਾਕਿਸਤਾਨ ਦੇ ਪੰਛਮੀ ਸੂਬੇ ਬਲੋਚਿਸਤਾਨ ਤੋਂ ਗੈਰਤ ਦੇ ਨਾਂ ਦੇ ਉੱਤੇ ਇੱਕ ਹੋਰ ਵਿਆਹ ਵਰੇ ਜੋੜੇ ਨੂੰ ਕਤਲ ਕਰਨ ਦੀਆਂ ਇਤਲਾਹਾਂ ਆਈਆਂ ਨੇ। ਖਬਰਾਂ ਮਿਲ ਰਹੀਆਂ ਨੇ ਕਿ ਵਿਆਹ ਵਰਿਆ ਜੋੜਾ ਹੈ ਜਿਹੜਾ ਇਹਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀਗਾ, ਜਦੋਂ ਮੁੰਡੇ ਨੇ ਨੱਸ ਕੇ ਅਦਾਲਤ ਜਾ ਕੇ ਕੁੜੀ ਦੇ ਨਾਲ ਵਿਆਹ ਕੀਤਾ। ਇਸ ਤੋਂ ਬਾਅਦ 7 ਸਾਲਾਂ ਮਗਰੋਂ ਹੁਣ ਕੁੜੀ ਦੇ ਭਰਾਵਾਂ ਔਰ ਉਹਨਾਂ ਦੇ ਖਾਨਦਾਨ ਨੇ ਸੁਲਹ ਸਫਾਈ ਕਰ ਲਈ ਔਰ ਦੋਵੇਂ ਮੀਆਂ ਬੀਵੀ ਨੂੰ ਆਪਣੇ ਘਰ ਦਾਵਤ ਤੇ ਸੱਦਿਆ। ਪਰ ਘਰ ਆਪਣ ਤੋਂ ਪਹਿਲਾਂ ਹੀ ਟੈਲੀਫੋਨ ਕਰਕੇ ਇਹਨਾਂ ਦਾ ਪੁੱਛਿਆ ਕਿ ਕਿੱਥੇ ਨੇ। ਫਿਰ ਇਹਨਾਂ ਦੀ ਲੋਕੇਸ਼ਨ ਦੇ ਉੱਤੇ ਜਾ ਕੇ ਇਹਨਾਂ ਦੋਵਾਂ ਮੀਆਂ ਬੀਵੀ ਨੂੰ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਗਿਆ। ਆਖਿਆ ਜਾ ਰਿਹਾ ਹੈ ਕਿ ਇਹ ਜਿਹੜੀ ਬੀਬੀ ਹੈ ਇਹ ਪ੍ਰੈਗਨੈਂਟ ਸੀਗੀ ਔਰ ਇਹਦੇ ਪਹਿਲੇ ਤੋਂ ਇੱਕ 6 ਸਾਲ ਦਾ ਔਰ ਇੱਕ 3 ਸਾਲ ਦਾ ਬੱਚਾ ਸੀਗਾ। ਜਦ ਕਿ SHO ਮੌਜਬ ਇਹ ਜਿਹੜਾ ਵਕੂਆ ਹੈ ਇਹ ਪੰਜਗੋੜ ਦੇ ਇਲਾਕੇ ਦੇ ਵਿੱਚ ਹੋਇਆ, ਜਿਹੜਾ ਕਿ ਮਸਤੂਮ ਦੇ ਲਾਗੇ ਹੈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਇਸ ਬੀਬੀ ਦਾ ਤਾਲੁਕ ਵੀ ਮਸਤੂਮ ਜ਼ਿਲ੍ਹੇ ਦੇ ਨਾਲ ਦੱਸਿਆ ਜਾ ਰਿਹਾ ਹੈ। 7 ਸਾਲ ਪਹਿਲਾਂ ਉਹਨਾਂ ਦੀ ਕੋਇਟੇ ਦੇ ਇਲਾਕੇ ਹਜ਼ਾਰ ਗੰਜੀ ਦੇ ਇੱਕ ਰਹਿਣ ਵਾਲੇ ਦੇ ਨਾਲ ਮੁਲਾਕਾਤ ਹੋਈ ਔਰ ਵਿਆਹ ਹੋ ਗਿਆ। ਬੀਬੀ ਦਾ ਨਾਮ ਬੇਨਜ਼ੀਰ ਦੱਸਿਆ ਜਾ ਰਿਹਾ ਹੈ, ਜਦ ਕਿ ਇਹਦੇ ਘਰ ਵਾਲੇ ਨੂੰ ਜਿਹਨੂੰ ਕਤਲ ਕੀਤਾ ਗਿਆ ਉਹਦਾ ਨਾਮ ਮੁਹੰਮਦ ਸ਼ੁਏਬ ਦੱਸਿਆ ਗਿਆ ਹੈ। ਮੁਹੰਮਦ ਸ਼ੁਏਬ ਦੇ ਘਰ ਵਾਲਿਆਂ ਨੇ ਆਪਣੇ ਭਰਾ ਦੇ ਸਸੁਰਾਲੀਆਂ ਦੇ ਉੱਤੇ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਹੈ। ਆਖਿਆ ਜਾ ਰਿਹਾ ਹੈ ਕਿ ਜਦੋਂ ਇਹ ਸਾਰਾ ਮਾਮਲਾ ਹੋਇਆ ਉਦੋਂ ਦੋਵੇਂ ਖਾਨਦਾਨ ਬੈਠੇ ਔਰ ਸੁਲਹ ਸਫਾਈ ਦਾ ਮਾਮਲਾ ਹੋਇਆ, ਜਿਹਦੇ ਤੋਂ ਬਾਅਦ ਦੋਵਾਂ ਨੂੰ ਸੱਦਿਆ ਗਿਆ। ਯਾਦ ਰਵੇ ਕਿ ਵਿਆਹੀ ਵਰੀ ਬੀਬੀ ਵੀ ਇਸ ਸੁਲਹ ਸਫਾਈ ਤੋਂ ਬਾਅਦ ਰਾਜ਼ੀ ਨਹੀਂ ਸੀਗੀ ਔਰ ਆਪਣੇ ਘਰ ਵਾਲਿਆਂ ਨੂੰ ਸਮਝਾਉਣ ਡਈ ਸੀਗੀ, ਪਰ ਉਸ ਤੋਂ ਪਹਿਲਾਂ ਇਹਨਾਂ ਦੋਵਾਂ ਨੂੰ ਤਕਦੀਰ ਨੇ ਆਣ ਕੇ ਰਿਹਾ ਔਰ ਇਹਨਾਂ ਨੂੰ ਬੇਦਰਦੀ ਦੇ ਨਾਲ ਰਾਹ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ। ਪਾਕਿਸਤਾਨ ਤਹਿਰੀਕ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਦੇ ਨਾਲ ਮੰਗਲਵਾਰ ਔਰ ਜੁਮੇਰਾਤ ਇਹ 2 ਦਿਨ ਨੇ ਜਦੋਂ ਮੁਲਾਕਾਤ ਹੁੰਦੀ ਹੈ। ਕੱਲ ਮੰਗਲਵਾਰ ਨੂੰ ਮੁਲਾਕਾਤਾਂ ਤੋਂ ਬਾਅਦ ਉਹਨਾਂ ਦੀ ਜੇਲ੍ਹ 'ਚ ਮੀਡੀਆ ਵਰਕਰਸ ਦੇ ਨਾਲ ਵੀ ਗੱਲਬਾਤ ਹੋਈ। ਪੱਤਰਕਾਰਾਂ ਨੇ ਅਡਿਆਲਾ ਜੇਲ੍ਹ ਦੇ ਬਾਹਰ ਆ ਕੇ ਇਹ ਬਿਆਨ ਦਿੱਤਾ ਕਿ ਇਮਰਾਨ ਖਾਨ ਨੇ ਆਖਿਆ ਕਿ ਮੈਂ ਆਪਣੇ ਪੁੱਤਰਾਂ ਨੂੰ ਪਾਕਿਸਤਾਨ ਆਉਣ ਤੋਂ ਵੀ ਰੋਕ ਦਿੱਤਾ ਹੈ ਔਰ ਨਾਲ ਉਹਨਾਂ ਨੂੰ ਆਖਿਆ ਕਿ ਪਾਕਿਸਤਾਨ 'ਚ ਆ ਕੇ ਕਿਸੇ ਸਿਆਸੀ ਅਮਲ ਦਖਲ ਦੇ ਵਿੱਚ ਹਿੱਸਾ ਨਾ ਲੈਣ। ਇਮਰਾਨ ਖਾਨ ਦੇ ਨਾਲ ਜੁੜੇ ਇਸ ਬਿਆਨ ਦੇ ਉੱਤੇ ਪੱਤਰਕਾਰਾਂ ਦੇ ਜਵਾਬ 'ਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਵਿਕਾਸ ਅਕਰਮ ਹੋਣਾ ਦਾ ਆਖਣਾ ਕਿ ਇਮਰਾਨ ਖਾਨ ਨੇ ਐਸੀ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਆਪਣੇ ਪੁੱਤਰਾਂ ਨੂੰ ਨਹੀਂ ਰੋਕਿਆ।
ਉਹਨਾਂ ਦੇ ਪੁੱਤਰ ਪਾਕਿਸਤਾਨ ਆਉਣਗੇ ਔਰ ਜ਼ਰੂਰ ਆਉਣਗੇ। ਇਹ ਸਿਰਫ ਔਰ ਸਿਰਫ ਲੋਕਾਂ ਨੂੰ ਬਦਦਿਲ ਕਰਨ ਵਾਸਤੇ ਖਿਲਾਰੀਆਂ ਗਈਆਂ ਅਫਵਾਹਾਂ ਨੇ। ਮੈਂ ਪੱਤਰਕਾਰਾਂ ਔਰ ਮੀਡੀਆ ਵਰਕਰਸ ਨੂੰ ਬੇਨਤੀ ਕਰਨਾ ਆ ਕਿ ਜੇ ਉਹਨਾਂ ਦੇ ਕੋਲ ਇਹ ਇਖਤਿਆਰ ਨਹੀਂ ਔਰ ਬੰਦਸ਼ ਦਾ ਸ਼ਿਕਾਰ ਨੇ ਕਿ ਇਮਰਾਨ ਖਾਨ ਜੋ ਕੁਝ ਕਹਿੰਦਾ ਆ ਨਾ ਉਹ ਲਿਖ ਸਕਦੇ ਨੇ ਤੇ ਨਾ ਉਹ ਚਲਾ ਸਕਦੇ ਨੇ, ਤੇ ਫਿਰ ਇਮਰਾਨ ਖਾਨ ਦੀਆਂ ਆਖੀਆਂ ਗੱਲਾਂ ਨੂੰ ਬਦਲ ਕੇ ਜਾਂ ਉਹਨਾਂ ਨੂੰ ਆਪਣੇ ਢੰਗ ਦੇ ਨਾਲ ਬਿਆਨ ਨਾ ਕਰਨ ਔਰ ਲੋਕਾਂ ਦੇ ਵਿੱਚ ਇਸ ਬਾਰੇ ਅਫਰਾ ਤਫਰੀ ਨਾ ਖਿਲਾਰਨ। ਵਿਕਾਸ ਅਕਰਮ ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਦੇ ਪੁੱਤਰਾਂ ਨੇ ਪਿਓ ਤੋਂ ਪਾਕਿਸਤਾਨ ਆਉਣ ਦੀ ਇਜਾਜ਼ਤ ਨਹੀਂ ਮੰਗੀ, ਉਹਨਾਂ ਨੇ ਸਿਰਫ ਪਿਓ ਨੂੰ ਦੱਸਿਆ ਕਿ ਅਸੀਂ ਪਾਕਿਸਤਾਨ ਆ ਰਹੇ ਹਾਂ। ਇਸ ਤੋਂ ਪਹਿਲੇ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਉਹਨਾਂ ਦਾ ਆਖਣਾ ਸੀਗਾ ਕਿ ਇਮਰਾਨ ਖਾਨ ਦੀ ਰਿਹਾਈ ਦੀ ਜਿਹੜੀ ਲਹਿਰ ਸ਼ੁਰੂ ਹੋਣ ਜਾ ਰਹੀ ਹੈ, ਇਮਰਾਨ ਖਾਨ ਦੇ ਪੁੱਤਰ ਉਹਨੂੰ ਲੀਡ ਕਰਨਗੇ। ਯਾਦ ਰਵੇ ਕਿ 5 ਅਗਸਤ ਨੂੰ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਕੈਦ ਹੋਇਆ ਪੂਰੇ 2 ਸਾਲ ਹੋ ਜਾਣੇ ਆ ਔਰ ਇਸ ਮੌਕੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਵੱਡਾ ਇਹਤਜਾਜ, ਜਲਸੇ ਜਲੂਸ ਔਰ ਵਕਾਲਾ ਕਰਨ ਦਾ ਐਲਾਨ ਕੀਤਾ ਹੈ, ਜਿਹਨੂੰ ਡੱਕਣ ਵਾਸਤੇ ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਵੀ ਖੁੱਲਾ ਡੁੱਲਾ ਬਿਆਨ ਦਿੱਤਾ ਹੈ ਕਿ ਪਹਿਲੇ ਤੋਂ ਤਗੜਾ ਜਵਾਬ ਦੇਵਾਂਗੇ। ਲਹਿੰਦੇ ਪੰਜਾਬ ਦੇ ਸੀਐਮ ਮਰੀਮ ਨਵਾਜ਼ ਹੁਣਾਂ ਨੇ ਸੂਬੇ ਭਰ ਦੇ ਵਿੱਚ ਜੁਰਮ ਰੋਕਣ, ਮਾਫੀਆਸ ਨੂੰ ਕੰਟਰੋਲ ਕਰਨ, ਕਬਜ਼ਾਗੀਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਦਾ ਇੱਕ ਨਵਾਂ ਯੂਨਿਟ ਬਣਾਇਆ ਸੀਗਾ, ਜਿਹਨੂੰ CCD ਦਾ ਨਾਮ ਦਿੱਤਾ ਗਿਆ ਸੀਗਾ, ਯਾਨੀ ਕ੍ਰਾਈਮ ਕੰਟਰੋਲ ਡਿਪਾਰਟਮੈਂਟ। ਇਸ ਡਿਪਾਰਟਮੈਂਟ ਦੇ ਬਣਨ ਤੋਂ ਬਾਅਦ ਹੁਣ ਲਹਿੰਦੇ ਪੰਜਾਬ ਦੇ ਵਿੱਚ ਪੁਲਿਸ ਮੁਕਾਬਲਿਆਂ ਦੇ ਵਿੱਚ ਵਾਧਾ ਹੋ ਗਿਆ ਹੈ। ਸਾਊਦੀ ਅਰਬ ਬੇਸਡ ਇੱਕ ਵੈਬਸਾਈਟ ਉਰਦੂ ਨਿਊਜ਼ ਨੇ ਦਾਅਵਾ ਕੀਤਾ ਹੈ ਕਿ ਲਹਿੰਦੇ ਪੰਜਾਬ ਦੇ ਵਿੱਚ ਪੁਲਿਸ ਮੁਕਾਬਲਿਆਂ ਦੇ ਅੰਦਰ 35% ਵਾਧਾ ਹੋ ਗਿਆ ਹੈ। ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਵਿੱਚ ਇੱਕ ਦਿਨ 'ਚ 5 ਤੋਂ 7 ਪੁਲਿਸ ਮੁਕਾਬਲੇ ਜਿਹੜੇ ਉਹ ਰਿਕਾਰਡ ਕੀਤੇ ਜਾ ਰਹੇ ਨੇ, ਜਦਕਿ ਇਹਨਾਂ ਮੁਕਾਬਲਿਆਂ ਦੇ ਜਵਾਬ ਦੇ ਵਿੱਚ ਪੁਲਿਸ ਦਾ ਉਹੀ ਰਵਾਇਤੀ ਜਵਾਬ ਹੁੰਦਾ ਹੈ ਕਿ ਮੁਲਜ਼ਮ ਨੂੰ ਤਫਤੀਸ਼ ਦੇ ਵਾਸਤੇ ਖੜੇ ਸਾਂ, ਮੁਲਜ਼ਮ ਨੂੰ ਅਸਲਾ ਬਰਾਮਦ ਕਰਨ ਲਈ ਲੈ ਕੇ ਜਾ ਰਹੇ ਸਾਂ ਜਾਂ ਮੁਲਜ਼ਮ ਨੂੰ ਕੋਝ ਪਰਖ ਵਾਸਤੇ ਜਾਂ ਸਬੂਤ ਇਕੱਠੇ ਕਰਨ ਵਾਸਤੇ ਲੈ ਕੇ ਜਾ ਰਹੇ ਸਾਂ ਕਿ ਉਹਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ। ਸਾਥੀਆਂ ਦੀ ਫਾਇਰਿੰਗ ਦੇ ਨਾਲ ਮੁਲਜ਼ਮ ਮਾਰਿਆ ਗਿਆ, ਜਦਕਿ ਜਵਾਬੀ ਫਾਇਰਿੰਗ ਦੇ ਵਿੱਚ ਉਹਦੇ ਸਾਥੀ ਫਰਾਰ ਹੋਣ 'ਚ ਕਾਮਯਾਬ ਰਹੇ। ਆਖਿਆ ਜਾ ਰਿਹਾ ਕਿ CCD ਡਿਪਾਰਟਮੈਂਟ ਵੱਲੋਂ ਇਸ ਅੰਨ੍ਹੇਵਾਹ ਪੁਲਿਸ ਮੁਕਾਬਲਿਆਂ ਤੋਂ ਬਾਅਦ ਮਾਮਲੇ ਅਦਾਲਤ 'ਚ ਵੀ ਅਪੜੇ ਨੇ, ਜਿੱਥੇ ਮੁਲਜ਼ਮਾਂ ਔਰ ਮੁਜਰਮਾਂ ਦੇ ਘਰ ਵਾਲਿਆਂ ਨੇ ਅਦਾਲਤਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਅਦਾਲਤ ਪੇਸ਼ ਕਰਨ ਤੋਂ ਪੁਲਿਸ ਨੂੰ ਰੋਕਿਆ ਜਾਏ, ਕਿਉਂਕਿ ਸਾਨੂੰ ਡਰ ਆ ਕਿ ਉਹਨਾਂ ਨੂੰ ਅਦਾਲਤ ਲਿਆਉਂਦੇ ਰਾਹ ਦੇ ਵਿੱਚ ਕਿਸੇ ਜਾਲੀ ਪੁਲਿਸ ਮੁਕਾਬਲੇ 'ਚ ਉਹਨਾਂ ਨੂੰ ਮਾਰ ਦਿੱਤਾ ਜਾਏਗਾ। ਕਈ ਮੁਲਜ਼ਮ ਔਰ ਮੁਜਰਮ ਜਿਨ੍ਹਾਂ ਦੇ ਉੱਤੇ ਕਈ ਪਰਚੇ ਨੇ ਉਹ ਕੁਰਾਨ ਚੁੱਕੇ ਮਸੀਤਾਂ ਦੇ ਵਿੱਚ ਬੜੇ ਵੀ ਵੇਖੇ ਗਏ ਨੇ ਔਰ ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਆਈਆਂ ਨੇ, ਜਿਹਦੇ 'ਚ ਉਹ ਤੋਬਾ ਤਿੱਲਾ ਕਰਨ ਦੇ ਨੇ ਔਰ ਅੱਗੇ ਤੋਂ ਜੁਰਮ ਨਾ ਕਰਨ ਦਾ ਵਾਅਦਾ ਕਰ ਰਹੇ ਨੇ। ਪਰ ਇਹਦੇ ਬਾਵਜੂਦ ਪੰਜਾਬ ਭਰ ਦੇ ਵਿੱਚੋਂ ਪੁਲਿਸ ਮੁਕਾਬਲੇ ਔਰ ਮੁਲਜ਼ਮਾਂ ਦੇ ਮਰਨ ਦੀਆਂ ਖਬਰਾਂ ਸਾਹਮਣੇ ਆਉਣ ਰਹੀਆਂ ਨੇ, ਜਿਨ੍ਹਾਂ 'ਚ ਆਖਿਆ ਗਿਆ ਕਿ 35% ਵਾਧਾ ਹੋਇਆ ਹੈ। ਲਹਿੰਦੇ ਪੰਜਾਬ ਦੀ CM ਮਰੀਮ ਨਵਾਜ਼ ਉਹਨਾਂ ਦੇ ਜ਼ਰੀਆਂ ਦਾ ਇਸ ਬਾਰੇ ਕੁਝ ਨਹੀਂ ਆਖਣਾ, ਪਰ CCD ਡਿਪਾਰਟਮੈਂਟ ਦੇ ਇੱਕ SP ਦਾ ਆਖਣਾ ਹੈ ਕਿ ਅਸੀਂ ਕਿਸੇ ਨੂੰ ਨਜਾਇਜ਼ ਕਤਲ ਨਹੀਂ ਕਰ ਰਹੇ। ਜਿਸ ਕਿਸੇ ਦੇ ਬਾਰੇ ਕੋਈ ਸ਼ਿਕਾਇਤ ਹੁੰਦੀ ਹੈ ਉਹਨੂੰ ਪਹੁੰਚਾਣ ਕੀਤੀ ਜਾਂਦੀ ਹੈ ਔਰ ਜਿਹੜਾ ਸਾਡੇ ਉੱਤੇ ਇਲਜ਼ਾਮ ਆ ਕਿ ਹਰ ਵਾਰ ਪੁਲਿਸ ਮੁਕਾਬਲੇ ਤੋਂ ਬਾਅਦ ਇੱਕ ਹੀ ਸਟੋਰੀ ਅਸੀਂ ਰਿਪੋਰਟ ਕਰਨੇ ਆ ਤੇ ਜੋ ਹਕੀਕਤ ਆ ਅਸੀਂ ਸਿਰਫ ਉਹ ਕਰਨੇ ਆ, ਕੋਈ ਡਰਾਮੇ ਦਾ ਸਕ੍ਰਿਪਟ ਨਹੀਂ ਜਿਹੜਾ ਅਸੀਂ ਲਿਖਨੇ ਹਾਂ। ਯਾਦ ਰੱਖੋ ਕਿ ਪਾਕਿਸਤਾਨੀ ਮੀਡੀਆ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਬਹੁਤ ਸਾਰੇ ਮੁਲਜ਼ਮ ਨੇ ਜਾਂ ਤੇ ਉਹਨਾਂ ਨੇ ਹਥਿਆਰ ਸੁੱਟ ਦਿੱਤੇ ਨੇ ਜਾਂ ਉਹ ਆਪਣੇ ਇਲਾਕੇ ਛੱਡ ਚੁੱਕੇ ਨੇ ਜਾਂ ਉਹਨਾਂ ਨੇ ਜੁਰਮ ਤੋਂ ਤੋਬਾ ਤਿੱਲਾ ਕਰ ਲਈ ਹੈ। ਲਹਿੰਦੇ ਪੰਜਾਬ ਦੀ CM ਨੇ ਆਖਿਆ ਸੀਗਾ ਕਿ ਕਬਜ਼ਾਗੀਰ, ਮਾਫੀਆ ਔਰ ਇਸ ਤੋਂ ਅੱਡ ਚੋਰ, ਡਾਕੂ, ਲੁਟੇਰੇ ਨੇ ਜਿਹੜੇ ਉਹਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਰਿਆਇਤ ਨਾ ਵਰਤੀ ਜਾਏ। ਨਾਲ ਇਹ ਵੀ ਖਬਰਾਂ ਲੱਭ ਰਹੀਆਂ ਨੇ ਕਿ ਪੁਲਿਸ ਦਾ ਮਹਿਕਮਾ ਜਿਹੜਾ ਉਹ ਵੀ ਹੁਣ ਇਹਨਾਂ ਜਾਲੀ ਪੁਲਿਸ ਮੁਕਾਬਲਿਆਂ ਦੀਆਂ ਧਮਕੀਆਂ ਦੇ ਕੇ ਲੋਕਾਂ ਨੂੰ ਤੰਗ ਕਰ ਰਿਹਾ ਹੈ ਔਰ ਉਹਨਾਂ ਤੋਂ ਰਿਸ਼ਵਤਾਂ ਵਸੂਲ ਰਿਹਾ ਹੈ। ਪਾਕਿਸਤਾਨ ਭਰ ਦੇ ਵਿੱਚ ਖੰਡ ਨੂੰ ਪਾਕਿਸਤਾਨ ਤੋਂ ਬਾਹਰ ਭੇਜਣ ਤੋਂ ਬਾਅਦ ਖੰਡ ਦਾ ਕਾਲ ਪੈ ਗਿਆ, ਜਿਹਦੇ ਤੋਂ ਬਾਅਦ ਉਹਦੇ ਮੁੱਲ 'ਚ ਇੰਨਾ ਵਾਧਾ ਹੋਇਆ ਕਿ ਇਸ ਵੇਲੇ ਕਿਲੋ ਖੰਡ 200 ਰੁਪਏ ਦੀ ਲੱਭ ਰਹੀ ਹੈ। ਜਿਹਦੇ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਖੰਡ ਦੂਸਰੇ ਮੁਲਕਾਂ ਤੋਂ ਪਾਕਿਸਤਾਨ ਮੰਗਵਾਉਣ ਦਾ ਫੈਸਲਾ ਕੀਤਾ। ਯਾਨੀ ਪਹਿਲਾਂ ਖੰਡ ਭੇਜ ਕੇ ਕਮਾਈਆਂ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਪਾਕਿਸਤਾਨ ਖੰਡ ਮੰਗਵਾਉਣ ਲਈ ਉਹਨੂੰ ਇੰਪੋਰਟ ਕੀਤਾ ਗਿਆ ਔਰ ਉਸ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਮਿੱਲਾਂ ਦੇ ਵਿੱਚ ਖੰਡ ਦਾ ਜੋ ਰੇਟ ਤੈਅ ਕੀਤਾ ਉਹਦੇ ਨਾਲ ਫਿਰ ਬੋਝੇ ਭਰੇ ਗਏ। ਪਬਲਿਕ ਅਕਾਊਂਟਸ ਕਮੇਟੀ ਦੇ ਇੱਕ ਮੈਂਬਰ ਜਿਨ੍ਹਾਂ ਦਾ ਤਾਲੁਕ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਆ, ਉਹਨਾਂ ਨੇ ਇਸ ਬਾਰੇ ਖੁੱਲੀ ਗੱਲਬਾਤ ਕੀਤੀ ਹੈ। ਪਾਕਿਸਤਾਨ ਤਹਿਰੀਕ ਇਨਸਾਫ ਦੇ ਨਾਲ ਤਾਲੁਕ ਰੱਖਣ ਵਾਲੇ ਜੁਨੈਦ ਅਕਬਰ ਹੋਣਾ ਦਾ ਆਖਣਾ ਹੈ ਕਿ ਖੰਡ ਪਾਕਿਸਤਾਨ ਤੋਂ ਬਾਹਰ ਭੇਜਣ ਔਰ ਉਸ ਤੋਂ ਬਾਅਦ ਪਾਕਿਸਤਾਨ ਵਾਪਸ ਮੰਗਾ ਕੇ ਲੋਕਾਂ ਨੂੰ ਵੇਚਣ ਦੇ ਇਸ ਦੋ ਤਰਫਾ ਮਾਮਲੇ ਦੇ ਵਿੱਚ 300 ਅਰਬ ਰੁਪਏ ਦਾ ਡਾਕਾ ਲੋਕਾਂ ਦੇ ਬੋਝੇ 'ਚ ਪਾ ਕੇ ਆਪਣੇ ਬੋਝੇ ਭਰੇ ਗਏ। ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦੇ ਵਿੱਚ ਸ਼ੂਗਰ ਮਿੱਲਾਂ ਕਿਹਨਾਂ ਲੋਕਾਂ ਦੀਆਂ ਨੇ ਉਹ ਸਭ ਜਾਣਦੇ ਨੇ ਔਰ ਕਿਹਦੀਆਂ ਮਿੱਲਾਂ ਬਹੁਤੀਆਂ ਨੇ ਉਹ ਵੀ ਸਭ ਜਾਣਦੇ ਨੇ। ਯਾਦ ਰਵੇ ਕਿ ਇਹੋ ਹੀ ਉਹ ਮਾਫੀਆਸ ਨੇ ਜਿਨ੍ਹਾਂ ਨੇ ਆਪਣੇ ਫਾਇਦੇ ਵਾਸਤੇ ਇਹ ਕੰਮ ਕੀਤਾ ਔਰ ਆਮ ਗਰੀਬ ਆਦਮੀ ਨੂੰ ਨਿਚੋੜਿਆ। ਮੈਂ ਇੱਥੇ ਕਿਸੇ ਇੱਕ ਅੱਧੇ ਦਾ ਨਾਂ ਨਹੀਂ ਲਾਂਗਾ, ਸਾਰੇ ਜਾਣਦੇ ਨੇ ਕਿ ਜਿਨ੍ਹਾਂ ਦੀਆਂ ਸ਼ੂਗਰ ਮਿੱਲਾਂ ਹੈ ਨੇ ਉਹਨਾਂ ਨੇ ਇਸ ਕੰਮ ਦੇ ਨਾਲ ਫਾਇਦਾ ਚੁੱਕਿਆ। ਯਾਦ ਰਵੇ ਕਿ ਪਾਕਿਸਤਾਨ 'ਚ 3 ਮਹੀਨੇ ਪਹਿਲਾਂ ਇਹ ਆਖਿਆ ਗਿਆ ਸੀਗਾ ਕਿ ਖੰਡ ਦੀ ਲੋੜ ਜਿਹੜੀ ਹੈ ਉਹਨੂੰ ਪੂਰੀਆਂ ਕਰਨ ਤੋਂ ਬਾਅਦ ਵੀ ਕਈ ਮੈਟ੍ਰਿਕ ਟਨ ਖੰਡ ਹੈ ਜਿਹੜੀ ਉਹ ਪਾਕਿਸਤਾਨ 'ਚ ਮੌਜੂਦ ਆ। ਇਸ ਕਰਕੇ ਮਿੱਲਾਂ ਦਾ ਇਹ ਆਖਣਾ ਸੀਗਾ ਕਿ ਸਰਕਾਰ ਖੰਡ ਦੂਸਰੇ ਮੁਲਕਾਂ ਨੂੰ ਵੇਚਣ ਦੀ ਇਜਾਜ਼ਤ ਦੇਵੇ। ਜਦੋਂ ਸਰਕਾਰ ਵੱਲੋਂ ਦੂਜੇ ਮੁਲਕਾਂ ਨੂੰ ਖੰਡ ਵੇਚੀ ਗਈ ਤੇ ਇਹ ਖਬਰ ਸਾਹਮਣੇ ਆਈ ਕਿ ਪਾਕਿਸਤਾਨ 'ਚ ਖੰਡ ਦਾ ਕਾਲ ਪੈ ਗਿਆ ਹੈ ਔਰ ਉਹਦਾ ਮੁੱਲ 165 ਰੁਪਏ ਕਿਲੋ ਤੋਂ 200 ਰੁਪਏ ਕਿਲੋ ਤੱਕ ਅੱਪੜ ਗਿਆ। ਜਿਹਦੇ ਤੋਂ ਬਾਅਦ ਸਰਕਾਰ ਨੇ ਖੰਡ ਬਰਾਮਦ ਕੀਤੀ, ਯਾਨੀ ਦੂਸਰੇ ਮੁਲਕਾਂ ਤੋਂ ਪਾਕਿਸਤਾਨ ਇੰਪੋਰਟ ਕੀਤੀ। ਜਿਹਦੇ ਤੋਂ ਬਾਅਦ ਹਜੇ ਵੀ ਖੰਡ ਦਾ ਮੁੱਲ ਜਿਹੜਾ ਉਹ 200 ਰੁਪਏ ਤੋਂ ਕੁਝ ਘਟਿਆ ਆ ਪਰ ਟੁੱਟਣ 'ਚ ਨਹੀਂ ਆ ਰਿਹਾ। ਪਬਲਿਕ ਅਕਾਊਂਟਸ ਕਮੇਟੀ ਦੀ ਇਸ ਰਿਪੋਰਟ ਦੇ ਵਿੱਚ ਕਿ 300 ਅਰਬ ਰੁਪਏ ਦਾ ਡਾਕਾ ਮਾਰਿਆ ਗਿਆ ਹੈ, ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨ 'ਚ ਸ਼ੂਗਰ ਮਿਲ ਐਸੋਸੀਏਸ਼ਨ ਜਾਂ ਸ਼ੂਗਰ ਮਿਲਾਂ ਦੇ ਮਾਲਕ ਨੇ ਜਿਹੜੇ ਉਹ ਪੂਰੀ ਇੱਕ ਮਾਫੀਆ ਦਾ ਰੂਪ ਧਾਰ ਚੁੱਕੇ ਨੇ।
ਲਓ ਜੀ ਅਪਡੇਟ ਪਾਕਿਸਤਾਨ 'ਚ ਪੰਜਾਬੀ ਰੇਡੀਓ USA ਤੋਂ ਅੱਜ ਲਈ ਇੰਨਾ ਹੀ। ਮੈਂ ਮਸੂਦ ਮਲੀ ਜਾਣ ਤੋਂ ਪਹਿਲਾਂ ਦੱਸਦਾ ਜਾਵਾਂਗਾ ਕਿ ਇਹ ਖਬਰਾਂ ਤੁਹਾਡੇ ਵਾਸਤੇ ਹਫਤੇ ਤੇ 5 ਦਿਨ ਮੰਡੇ ਟੂ ਫਰਾਈਡੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪਹੁੰਚਾਈਆਂ ਜਾਂਦੀਆਂ ਨੇ ਔਰ ਤੁਹਾਡੇ ਲਈ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸੁਣਨ ਔਰ ਵੇਖਣ ਵਾਸਤੇ ਸਾਡੇ ਇਹਨਾਂ ਸਾਰੇ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਖਬਰਾਂ ਸਪਾਂਸਰ ਕਰਨੀਆਂ ਹੋਏ ਤਾਂ ਟੈਲੀਫੋਨ ਨੰਬਰ ਨੋਟ ਕਰ ਲਓ 408 272 5200 408 272 5200। ਅੱਜ ਦੀਆਂ ਖਬਰਾਂ ਇੱਥੇ ਮੁੱਕਦੀਆਂ। ਆਉਂਦੇ ਬੁਲੇਟਿਨ ਦੇ ਨਾਲ ਫਿਰ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਾਜ਼ਰ ਹੋਵਾਂਗਾ। ਉਦੋਂ ਤੱਕ ਲਈ ਮਸੂਦ ਮਲੀਲ ਦਵੋ ਇਜਾਜ਼ਤਾਂ। ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।